ਤਹਫ਼ਤ ਅਹਿਮਦ ਕਾਦਰ ਸਾਹਿਬ, ਗੱਲ ਇਹ ਆ ਕਿ ਅਸੀਂ ਗੱਲ ਕਰ ਰਹੇ ਹਾਂ ਮਹਿੰਗਾਈ ਦੀ ਵਜੂਹਾਤ ਤੇ ਉਹਦੇ ਖਾਤਮੇ ਦੇ ਬਾਰੇ। ਠੀਕ ਹੈ, ਇਸ ਦਫਾ ਆਟੇ ਦਾ ਬੁਹਰਾਨ ਨਹੀਂ ਹੈ, ਕਿਤੇ ਕੋਈ ਲੰਬੀ ਲੰਬੀ ਲਾਈਨ ਨਹੀਂ ਹੈ, ਸੁੱਖ ਸ਼ਾਂਤੀ ਹਰ ਪਾਸੇ। ਲੇਕਿਨ ਜ਼ਰਾ ਪਿੱਛੇ ਵੀ ਮੁੜ ਕੇ ਦੇਖੀਏ ਨਾ, ਪਿੱਛੇ ਵੀ ਧਿਆਨ ਮਾਰੀਏ। ਅੱਜ ਤੋਂ ਕੋਈ 2 ਸਾਲ ਪਹਿਲੇ ਜਦੋਂ ਕਿ ਮਰੀਮ ਨਵਾਜ਼ ਸਾਹਿਬਾ ਦਾ ਪਹਿਲਾ ਸਾਲ ਸੀ ਬਤੌਰ ਵਜ਼ੀਰ ਆਲਾ, ਉਸ ਟਾਈਮ ਵੀ ਇੱਕ ਰਮਜ਼ਾਨ ਪੈਕੇਜ ਦਿੱਤਾ ਗਿਆ। ਉਸ ਤੋਂ ਪਹਿਲੇ ਸ਼ਬਾਜ਼ ਸ਼ਰੀਫ ਸਾਹਿਬ ਦੇ ਦੌਰ 'ਚ ਆਏ, ਸਾਰਾ ਕੁਛ ਹੋਇਆ। ਮੋਹਸਿਨ ਨਕवी ਸਾਹਿਬ ਦੇ ਦੌਰ 'ਚ ਆਉਂਦੇ ਰਹੇ ਨੇ। ਉਹ ਵੀ ਤਾਂ ਰਮਜ਼ਾਨ ਪੈਕੇਜ ਆਉਂਦੇ ਸਨ ਨਾ ਆਟੇ ਦੇ, ਕਿਉਂਕਿ ਤੁਹਾਡਾ ਫੀਲਡ ਆਟੇ ਦੀ ਗੱਲ ਕਰਦੇ ਹਾਂ। ਜਦੋਂ ਕਿ ਫਰੋ ਮਿਲਾਂ ਨੂੰ ਗੈਰ ਮਾਮੂਲੀ ਸਸਤੀ ਕੀਮਤ 'ਤੇ ਕਣਕ ਮਿਲਦੀ ਸੀ ਤੇ ਕਿਹਾ ਜਾਂਦਾ ਸੀਗਾ ਰਮਜ਼ਾਨ ਬਾਜ਼ਾਰਾਂ ਦੇ ਵਿੱਚ ਆਟਾ ਭੇਜੋ, ਅਤੇ ਜਿਸ ਮਿਲ ਨੇ 100 ਭੇਜਣਾ ਸੀਗਾ ਉਹ 50 ਭੇਜਦੀ ਸੀਗੀ ਅਤੇ 50 ਦੀ ਖਾਲੀ ਕਾਗਜ਼ਾਂ ਦੇ ਵਿੱਚ ਵਸੂਲੀ ਪੈਂਦੀ ਸੀਗੀ। ਅਸੀਂ ਇਹ ਵੀ ਦੇਖਿਆ ਰਮਜ਼ਾਨ ਬਾਜ਼ਾਰਾਂ ਦੇ ਵਿੱਚ ਕਿ ਜਨਾਬ ਅਲੀ ਰਮਜ਼ਾਨ ਬਾਜ਼ਾਰਾਂ 'ਚ ਆਟਾ ਲੈਣ ਵਾਸਤੇ ਜੋ ਤਕਮ ਪੇਲ ਹੋਈ ਤੇ 28 ਬੰਦੇ ਜਿਹੜੇ ਹੈ ਨੇ, ਜਿਹਦੇ 'ਚ ਮਾਈਆਂ ਬਜ਼ੁਰਗ ਜਵਾਨ ਸਾਰੇ ਸ਼ਾਮਲ ਨੇ, ਉਹ ਆਪਣੀ ਜਾਨ ਵੀ ਗਵਾ ਬੈਠੇ। ਹੁਣ ਉਹ ਵਕਤ ਜਿਹੜਾ ਸੀਗਾ ਉਸ ਟਾਈਮ ਖਰਾਬੀ ਕੀ ਸੀ ਤੇ ਮੌਜੂਦਾ ਜਿਹੜੀ ਬਿਹਤਰੀ ਆਈ ਹੈ, ਕਿਆ ਇਹ ਆਰਜ਼ੀ ਹੈ ਜਾਂ ਹੁਕੂਮਤ ਨੂੰ ਚਾਹੀਦਾ ਕਿ ਇਹਨੂੰ ਮੁਸਤਕਿਲ ਮਜ਼ੀਦ ਬਿਹਤਰ ਬਣਾ ਕੇ ਪੇਸ਼ ਕਰੇ ਆਟੇ ਦੇ ਹਵਾਲੇ ਦੇ ਨਾਲ? ਰਿਜ਼ਵਾਨ ਸਾਹਿਬ, ਦਿਲ ਦੀ ਗਹਿਰਾਈਆਂ ਨਾਲ ਤੁਹਾਡਾ ਸ਼ੁਕਰੀਆ ਅਦਾ ਕਰਾਂਗਾ। ਤੁਸੀਂ ਉਹ ਸਵਾਲ ਕੀਤਾ ਜਿਸ ਦਾ ਜਵਾਬ ਮੈਂ ਬੜਾ ਦੇਰ ਦਾ ਦੇਣਾ ਚਾਹੁੰਦਾ, ਲੇਕਿਨ ਕੋਈ ਸਵਾਲ ਨਹੀਂ ਕਰਦਾ ਮੇਰੇ ਕੋਲੋਂ। ਚਲੋ ਅਸੀਂ ਕਰ ਲਿਆ ਤੁਹਾਡੇ ਨਾਲ। ਬਹੁਤ ਸ਼ੁਕਰੀਆ, ਮੈਂ ਦਿਲ ਦੀ ਗਹਿਰਾਈਆਂ ਨਾਲ ਤੁਹਾਡਾ ਸ਼ੁਕਰੀਆ ਅਦਾ ਕਰਾਂ। ਦੇਖੋ ਜੀ, ਕਦੀ ਵੀ ਆਟਾ ਮਹਿੰਗਾ ਨਹੀਂ ਹੋ ਸਕਦਾ ਜਦੋਂ ਤੱਕ ਗੰਦਮ ਮਹਿੰਗੀ ਨਾ ਹੋਵੇ। ਅਗਰ ਗੰਦਮ ਦਾ ਰੇਟ ਕੰਟਰੋਲ ਰਹੇਗਾ, ਅਗਰ ਗੰਦਮ ਦਾ ਰੇਟ ਨਹੀਂ ਵਧੇਗਾ, ਆਟੇ ਦਾ ਰੇਟ ਨਹੀਂ ਵੱਧ ਸਕਦਾ। ਇਸ ਵੇਲੇ ਇਸ ਪੂਰੇ ਸਾਲ ਦੇ ਵਿੱਚ ਜਦੋਂ ਤੁਹਾਨੂੰ ਸਕੂਨ ਨਜ਼ਰ ਆ ਰਿਹਾ, ਜਦੋਂ ਤੁਸੀਂ ਕਹਿ ਰਹੇ ਹੋ ਆਟਾ, ਆਪ ਕਹਿ ਰਹੇ ਹੋ ਕਿ ਆਟਾ ਅਵੇਲੇਬਲ ਹੈ ਤੇ ਆਟੇ ਦੀ ਕੋਈ ਕਮੀ ਨਹੀਂ, ਕੋਈ ਪ੍ਰਾਈਸ ਦੀ ਖਰਾਬੀ ਨਹੀਂ, ਉਸ ਦੀ ਵਜ੍ਹਾ ਸਿਰਫ ਔਰ ਸਿਰਫ ਕੀਮਤ ਦਾ ਮੁਤਵਜ਼ਨ ਹੋਣਾ, ਬਰਾਬਰ ਹੋਣਾ ਤੇ ਉਹਦਾ ਨਾ ਵਧਣਾ ਹੈ। ਸਰਕਾਰ ਕਣਕ ਦੇ ਰਹੀ ਹੈ, ਆਪਣਾ ਆਟਾ ਲੈ ਰਹੀ ਹੈ। ਜਦੋਂ ਵੀ ਸਰਕਾਰ, ਜਿਸ ਤਰ੍ਹਾਂ ਤੁਸੀਂ ਸਵਾਲ ਕੀਤਾ ਕਿ ਪਿੱਛੇ ਕੀ ਹੁੰਦਾ ਰਿਹਾ, ਜਦੋਂ ਸਰਕਾਰ ਸਬਸਿਡੀ ਦੇਵੇਗੀ, ਕੋਈ ਅਨਨੈਚੁਰਲ ਕੰਮ ਕਰੇਗੀ ਤੇ ਖਰਾਬੀਆਂ ਆਪ ਪੈਦਾ ਹੋਣਗੀਆਂ। ਜਦੋਂ ਕੀਮਤ ਬਾਜ਼ਾਰ ਦੀ ਹੋਵੇ 900 ਰੁਪਏ ਤੇ ਤੁਸੀਂ ਕੋ 500 ਰੁਪਏ ਦਾ ਆਟਾ ਵੇਚਦੇ ਹੋ, ਤੇ ਜਦੋਂ 400 ਰੁਪਏ ਦਾ ਫਰਕ ਆਉਂਦਾ ਫਿਰ ਇਨਸਾਨ ਡੋਲ ਜਾਂਦੇ ਨੇ। ਸਿਰਫ ਇਨਸਾਨ ਨਹੀਂ ਡੋਲਦੇ, ਜਿਹੜੇ ਫੜਨ ਵਾਲੇ ਨੇ, ਜਿਹੜੇ ਕੰਟਰੋਲ ਵਾਲੇ ਨੇ, ਉਹ ਵੀ ਡੋਲ ਜਾਂਦੇ ਨੇ। ਸਾਰਿਆਂ ਦੀ ਮਜਬੂਰੀਆਂ ਰਲ ਜਾਂਦੀਆਂ ਨੇ ਤੇ ਫਿਰ ਮਸਾਇਲ ਖੜੇ ਹੋ ਜਾਂਦੇ ਨੇ। ਮਾਜ਼ੀ ਦੇ ਵਿੱਚ ਜਦੋਂ ਸਬਸਿਡੀ ਗਵਰਨਮੈਂਟ ਦਿੰਦੀ ਰਹੀ ਹੈ, ਉਹ ਮਸਾਇਲ ਰਹੇ ਨੇ। ਜਿਸ ਤਰ੍ਹਾਂ ਐਤਕੀ ਤੁਸੀਂ ਆਪ ਆਪਣੇ ਪ੍ਰੋਗਰਾਮਾਂ ਵਿੱਚ ਕਹਿੰਦੇ ਰਹੇ ਹੋ ਕਿ ਹੁਣ ਮਸਾਇਲ ਹੱਲ ਹੋ ਗਏ ਨੇ ਕਿਉਂਕਿ ਤੁਸੀਂ ਸਬਸਿਡੀ ਖਤਮ ਕਰ ਛੱਡੀ। ਜਦੋਂ ਸਬਸਿਡੀ ਖਤਮ ਕਰ ਛੱਡੀ ਤਾਂ ਚੋਰੀ ਆਪੇ ਹੀ ਮੁੱਕ ਗਈ, ਨੈਚੁਰਲ ਰੇਟ ਹੋ ਗਏ, ਅਨਨੈਚੁਰਲ ਕੰਮ ਮੁੱਕ ਗਏ। ਤੁਸੀਂ ਇੱਕ ਸਵਾਲ ਕੀਤਾ ਕਿ ਜੀ 100 ਥੈਲਾ ਰਸੀਦ ਭੇਜੀ ਜਾਂਦੀ ਸੀ, 50 ਥੈਲੇ ਆਉਂਦੇ ਸੀ। ਦੇਖੋ, 5 ਉਂਗਲੀਆਂ ਬਰਾਬਰ ਨਹੀਂ। ਅਗਰ 100 ਦੇ ਵਿੱਚੋਂ ਕਿਸੇ 3-4 ਨੇ ਕੋਈ ਖਰਾਬੀ ਕੀਤੀ ਹੈ ਤਾਂ ਮੈਂ ਉਹਨੂੰ ਖਰਾਬੀ ਨਹੀਂ ਮੰਨਦਾ। ਹਾਂ, ਗੱਲ ਤੁਹਾਡੀ ਬੁਰੀ ਨਹੀਂ, ਲੇਕਿਨ ਅਗਰ ਕਿਸੇ ਨੇ 1000 ਥੈਲਾ ਭੇਜਿਆ ਹੈ ਤੇ ਵਿੱਚੋਂ ਕੋਈ 2-4 ਦੀ ਖਰਾਬੀ ਹੋਈ ਹੈ, ਉਹਨੂੰ ਮੈਂ ਖਰਾਬੀ ਨਹੀਂ ਗਿਣਦਾ। ਲੇਕਿਨ ਉਹ ਵੀ ਚੱਲਦਾ ਸੀ। ਵਜ੍ਹਾ ਉਹੀ ਸੀ ਕਿ ਜਦੋਂ ਤੁਸੀਂ ਅਨਨੈਚੁਰਲ ਕੰਮ ਕਰਦੇ ਹੋ ਤਾਂ ਉਦੋਂ ਇਹ ਮਸਾਇਲ ਪੈਦਾ ਹੋ ਜਾਂਦੇ ਨੇ। ਹੁਣ ਕਿਉਂ ਇਹ ਮਸਾਇਲ ਖਤਮ ਹੋਣਗੇ ਨੇ? ਵਜ੍ਹਾ ਇਹੀ ਹੈ, ਤੁਸੀਂ ਮਾਰਕੀਟ ਤੋਂ ਵੱਡਾ ਗੈਪ ਨਹੀਂ ਪੈਦਾ ਕੀਤਾ, ਤੁਸੀਂ ਨੈਚੁਰਲ ਕੰਮ ਕੀਤਾ ਹੈ। ਜਦੋਂ ਤੁਸੀਂ ਨੈਚੁਰਲ ਕੰਮ ਕੀਤਾ ਹੈ ਤਾਂ ਖੁਦ ਬਖੁਦ ਹਰ ਚੀਜ਼ ਸਕੂਨ ਨਾਲ ਆਪਣਾ ਕੰਮ ਕਰ ਰਹੀ ਹੈ। ਇਸ ਵੇਲੇ ਬਾਜ਼ਾਰਾਂ ਵਿੱਚ, ਓਪਨ ਮਾਰਕੀਟ ਵਿੱਚ ਆਟੇ ਦਾ ਰੇਟ 905 ਰੁਪਏ ਹੈ, ਬਾਜ਼ਾਰਾਂ ਵਿੱਚ 850 ਰੁਪਏ ਹੈ। ਬਹੁਤਾ ਫਰਕ ਨਹੀਂ। ਜਦੋਂ ਬਹੁਤਾ ਫਰਕ ਨਹੀਂ, ਫਿਰ ਜਿਹੜਾ ਮੁਤਵਸਤ ਸਾਡਾ ਤਬਕਾ ਹੈ, ਜਿਹੜਾ ਕਮਜ਼ੋਰ ਤਬਕਾ ਹੈ, ਜਿਹੜਾ ਸਫੇਦ ਪੋਸ਼ ਹੈ, ਉਹ ਬਾਜ਼ਾਰਾਂ ਵਿੱਚ ਜਾ ਕੇ 50 ਰੁਪਏ ਦਾ ਰਿਲੀਫ ਲੈਣ ਦੀ ਕੋਸ਼ਿਸ਼ ਕਰਦਾ ਹੈ। ਸਿਰਫ ਉਹੀ ਆਉਂਦਾ, ਨਾ ਹੋਟਲਾਂ ਵਾਲੇ ਆਉਂਦੇ ਨੇ, ਨਾ ਦੁਕਾਨਦਾਰ ਆਉਂਦੇ, ਨਾ ਬਾਜ਼ਾਰ ਦੇ ਵਿੱਚ ਦਿਹਾੜੀਦਾਰ ਆਉਂਦੇ ਨੇ। ਪਿਛਲੇ ਤੇ ਟਾਈਮਾਂ ਦੇ ਵਿੱਚ ਇਹ ਵੀ ਚੱਲਦਾ ਰਿਹਾ ਕਿ ਦਿਹਾੜੀ 4-4 ਰੁਪਏ ਥੈਲੇ ਦਾ ਫਰਕ ਹੁੰਦਾ ਸੀ। ਲੈਣਾ ਦੁਕਾਨਦਾਰ ਵੀ ਲਵਾ ਦਿੰਦੇ ਸੀ, ਹੋਟਲ ਵਾਲੇ ਵੀ ਲਵਾ, ਕਿਉਂਕਿ ਆਟਾ ਸਸਤਾ ਲੱਭਦਾ ਸੀ। ਉਹ ਵੀ ਕੀ ਕਰਨ 100 ਰੁਪਏ ਥੈਲਾ ਬੱਚੇ ਨੂੰ ਦਿੰਦੇ ਸੀ ਤੇ ਨਾਲ 100 ਰੁਪਏ ਥੈਲਾ ਬਾਕੀ ਉਹ ਰੱਖ ਲੈਂਦੇ ਸੀ। ਤੇ ਹੁਣ ਕਿਉਂਕਿ ਫਰਕ ਸਿਰਫ 50 ਰੁਪਏ ਦਾ ਹੈ, ਓਪਨ ਮਾਰਕੀਟ ਵੀ ਸਸਤੀ ਹੈ, ਬਾਜ਼ਾਰਾਂ ਵਿੱਚ ਵੀ ਸਸਤਾ ਹੈ। ਇਸ ਵਜ੍ਹਾ ਤੋਂ ਨਾ ਉਹ ਹੋਟਲ ਵਾਲੇ, ਨਾ ਦੁਕਾਨਦਾਰ ਵਾਲੇ, ਨਾ ਦਿਹਾੜੀਦਾਰ ਬਾਜ਼ਾਰਾਂ ਵਿੱਚ ਰਸ਼ ਪਾ ਰਹੇ ਨੇ। ਤੇ ਜਿਹੜੇ ਸਫੇਦ ਪੋਸ਼ ਨੇ ਉਹ ਆਰਾਮ ਨਾਲ 50 ਰੁਪਏ ਥੈਲੇ ਦਾ ਰਿਲੀਫ ਲੈ ਕੇ ਬਾਜ਼ਾਰਾਂ ਵਿੱਚੋਂ ਚਲੇ ਜਾਂਦੇ। ਇਸ ਲਈ ਨਾ ਕੋਈ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਵੀ ਕਣਕ, ਅਸੀਂ ਫਿਲਹਾਲ ਕਣਕ ਦੀ ਗੱਲ ਕਰਦੇ ਹਾਂ, ਜਦੋਂ ਵੀ ਕਣਕ ਦੇ ਵਿੱਚ ਹੁਕੂਮਤ ਜਿਹੜੀ ਹੈ ਕੋਈ ਐਸੀ ਕੀਮਤ ਤੇ ਕਣਕ ਦੇਵੇ ਜਿਹੜੀ ਕਿ ਮਾਰਕੀਟ ਦੀ ਕੀਮਤ ਨਾਲੋਂ ਬਹੁਤ ਥੱਲੇ ਹੋਏਗੀ, ਤੇ ਇਹਦਾ ਮਤਲਬ ਚੋਰੀ ਚਕਾਰੀ ਫਿਰ ਸ਼ੁਰੂ ਹੋ ਹੀ ਜਾਏਗੀ। ਦੇਖੋ ਜੀ, ਗਵਰਨਮੈਂਟ ਦਾ ਕੰਮ ਹੈ ਆਪਣੀ ਆਵਾਮ ਨੂੰ, ਆਪਣੀ ਪਬਲਿਕ ਨੂੰ ਰਿਲੀਫ ਦੇਣਾ। ਮਰੀਮ ਨਵਾਜ਼ ਨੇ ਬੜਾ ਅੱਛਾ ਇੱਕ ਇਕਦਾਮ ਕੀਤਾ, ਉਹ ਡਾਇਰੈਕਟ ਰਿਲੀਫ ਦਿੰਦੀ ਹੈ ਨਗਦ ਦੇ ਹਿਸਾਬ ਨਾਲ। ਮਿਸਾਲ ਦੇ ਤੌਰ ਤੇ ਮੇਰੇ ਮਿਲ ਦੇ ਮੁਲਾਜ਼ਮ ਨੇ, ਉਹਨਾਂ ਨੂੰ ਰਾਸ਼ਨ ਕਾਰਡ ਦੇ ਥਰੂ 10-10 ਹਜ਼ਾਰ ਰੁਪਏ ਲੱਭਣ ਡਿਆ ਜੇ ਇਸ ਵੇਲੇ ਰਮਜ਼ਾਨ ਦੇ ਵਿੱਚ। ਸੋਸ਼ਲ ਪ੍ਰੋਡਕਸ਼ਨ ਅਥਾਰਟੀ ਵੱਲੋਂ ਜਿਹੜਾ ਮਿਲਦਾ ਪਿਆ ਤੇ 3000 ਰੁਪਏ ਉਹਨਾਂ ਨੂੰ ਲੱਭਦਾ ਸੀ ਹਰ ਮਹੀਨੇ। ਇਹ ਉਹ ਕੰਮ ਨੇ ਜਿਹੜੇ ਸਹੀ ਕੰਮ ਨੇ।
ਨਾ ਕਿ ਤੁਹਾਨੂੰ ਆਟੇ ਦੇ ਵਿੱਚ ਸਬਸਿਡੀ ਪਾਣੀ ਚਾਹੀਦੀ, ਨਾ ਕਿ ਤੁਹਾਨੂੰ ਚੀਨੀ ਵਿੱਚ ਸਬਸਿਡੀ, ਤੁਹਾਨੂੰ ਜ਼ਰੂਰਤ ਹੈ ਅਸ਼ਿਆ ਦੇ ਵਿੱਚ ਸਬਸਿਡੀ ਨਹੀਂ ਪਾਣੀ ਚਾਹੀਦੀ, ਤੁਹਾਨੂੰ डायरेक्ट नगद कैश उन्होंने देना चाहिए, टारगेटेड सब्सिडी ਜਿਹੜੀ बिल्कुल, हाँ जिसकी वजह से जिहदी वजह तो मसाइल हल होंदे ने, लोगों को भी आराम नाल पैसे लभ जांदे ने। जिहड़ी शै उन्होंने लैनी है, बेशक कोई बीमार है वो अपनी बीमारी का इलाज करा ले, किसी ने अपने कोई स्कूले बच्चे जमा कराने ने, दाखिल कराने ने, वो अपने स्कूलों का पूरा मसाइल हल कर ले, किसी के घर का कोई मसला हल कर ले, तुहान अशिया की बजाय नगद कैश देना चाहिए है। तुहान कदी भी सबसिडी नहीं देनी चाहिए ਗੰਦਮ ਦੀ ਸ਼ਕਲ ਵਿੱਚ, ਚੀਨੀ ਦੀ ਸ਼ਕਲ ਵਿੱਚ, ਕਿਸੇ ਦੀ ਸ਼ਕਲ ਵਿੱਚ। ਹਵਾ ਮੈਂ ਕਹਦਾ ਸੀ ਕਿ ਗੱਲ ਬੜੀ ਦੇਰ ਦੀ ਕਹਿ ਰਹੇ ਹੋ ਤੇ ਤੁਹਾਨੂੰ ਪਤਾ ਹੀ ਹੈ ਕਿ ਤੁਹਾਡੀ ਆਪਣੀ ਬਰਾਦਰੀ ਜਿਹੜੀ ਹੈ ਨਾ ਉਹ ਤੁਹਾਡੀ ਸੁਪਾਰੀ ਲਈ ਫਿਰਦੀ ਪਈ ਹੈ। ਅੱਛਾ ਮੀਆਂ ਫੈਸਲ ਮਜੀਦ ਸਾਹਿਬ ਇਹ ਦੱਸੋ ਮੈਨੂੰ ਕਿ ਤੁਹਾਡੇ ਜਿਹੜੇ ਜਿਨਸ ਹੈ ਸਬਜ਼ੀਆਂ ਤੇ ਫਲ ਜਿਹੜੇ ਹੈ ਨੇ ਉਹਦੇ ਉੱਤੇ ਤੇ ਆਮ ਤੌਰ ਤੇ ਮੰਡੀਆਂ ਦੇ ਕਿਸੇ ਸਬਸਿਡੀ ਨਹੀਂ ਹੁੰਦੀ, ਜ਼ਾਹਰੀ ਗੱਲ ਹੈ। ਅਗਰ ਕਦੇ ਸਬਸਿਡੀ ਹੋਈ ਵੀ ਹੈ ਤੇ ਉਹ ਮਾਜ਼ੀ ਦੇ ਵਿੱਚ ਉਹ ਵੀ ਰਮਜ਼ਾਨ ਬਾਜ਼ਾਰਾਂ ਜਿਹੜਾ ਸਟਾਲ ਲਵਾਉਂਦੀ ਸੀ ਮਾਰਕੀਟ ਕਮੇਟੀ, ਉਹਦੇ ਉੱਤੇ ਰੁਪਏ 2 ਰੁਪਏ ਦੀ ਹੁੰਦੀ ਸੀਗੀ, ਠੀਕ ਹੈ। ਉਹ ਐਤਕੀ ਤੇ ਉਹ ਵੀ ਲੱਗਦਾ ਕਿ ਸ਼ਾਇਦ ਨਹੀਂ ਹੈ ਕਿਸੇ ਕਿਸਮ ਦੀ। ਇਹ ਗੱਲ ਇਹ ਆ ਕਿ ਕਿਆ ਕੋਈ ਐਸਾ ਨਿਜ਼ਾਮ ਜਿਹੜਾ ਹੈ ਹਕੂਮਤ ਤੇ ਆੜਤੀ ਤੇ ਕਿਸਾਨ ਮਿਲ ਕੇ ਨਹੀਂ ਬਣਾ ਸਕਦੇ ਕਿ ਜਦੋਂ ਰਮਜ਼ਾਨ ਸ਼ੁਰੂ ਹੋਣਾ ਹੁੰਦਾ ਹੈ, ਰਮਜ਼ਾਨ ਤੋਂ 15-20 ਦਿਨ ਪਹਿਲੇ ਜਿਸ ਸ਼ਾਇਦ ਇਹ ਪਤਾ ਹੋਵੇ ਕਿ ਇਹ ਸ਼ਾਰਟ ਹੋਣੀ ਹੈ, ਅਗਰ ਬਾਹਰੋਂ ਇੰਪੋਰਟ ਹੋਣੀ ਹੈ ਤੇ ਉਹਨੂੰ ਟਾਈਮਲੀ ਕਰ ਲਿਆ ਜਾਵੇ। ਅਗਰ ਸਾਡੇ ਕਿਸੇ ਸੂਬੇ 'ਚੋਂ ਆਣੀ ਹੈ, ਉੱਥੋਂ ਜਿਸ ਤਰ੍ਹਾਂ ਕੇਲੇ ਦੀ ਮਿਸਾਲ ਹੈ, ਤੇ ਉੱਥੋਂ ਦੇ ਜਿਹੜੇ ਹੈ ਨੇ ਕਿਸਾਨ ਬਾਗਾਂ ਦੇ ਮਾਲਕ ਉਹਨਾਂ ਨਾਲ ਗੱਲ ਕਰ ਲਈ ਜਾਵੇ ਕਿ ਭਾਈ ਜ਼ਿਆਦਾ ਮਾਲ ਭੇਜ ਦਿਓ। ਇਹ ਕੀ ਵਜ੍ਹਾ ਹੈ ਕਿ ਅਸੀਂ ਸਾਡੀ ਹਕੂਮਤ ਹੋਵੇ, ਸਾਡੇ ਵਪਾਰੀ ਹੋਣ, ਸਾਡੇ ਤਾਜਰ ਹੋਣ, ਕੋਈ ਜਿਹੜਾ ਹੈ ਪਹਿਲੇ ਮਿਲ ਕੇ ਬਹਿ ਕੇ ਪਲੈਨਿੰਗ ਨਹੀਂ ਕਰਦਾ। ਵੈਸੇ ਤਾਂ ਬੜੇ ਜਲਸੇ ਹੁੰਦੇ ਨੇ, ਮੀਟਿੰਗਾਂ ਹੁੰਦੀਆਂ ਨੇ ਆਣੀਆਂ ਜਾਣੀਆਂ, ਠੀਕ ਹੈ ਨਾ ਜੀ, ਲੇਕਿਨ ਜਿਹੜੀ ਸਪਲਾਈ ਐਂਡ ਡਿਮਾਂਡ ਚੈਨ ਹੈ ਉਹਦਾ ਨਾ ਕੋਈ ਪਹਿਲੇ ਫੋਰਕਾਸਟਿੰਗ ਹੁੰਦੀ ਹੈ, ਨਾ ਇੰਤਜ਼ਾਮਾਤ ਹੁੰਦੇ ਨੇ। ਕਿਆ ਸਬਜ਼ੀਆਂ ਫਲਾਂ ਦੇ ਵਿੱਚ ਜਿਹੜਾ ਹੈ ਇਹ ਕੰਮ ਹੋ ਨਹੀਂ ਸਕਦਾ? ਮਹੀਨਾ ਪਹਿਲੇ ਬੰਦਾ ਸੋਚ ਲਏ ਸ਼ਬਾਨ ਦੇ ਵਿੱਚ ਹੀ ਕਿ ਰਮਜ਼ਾਨ 'ਚ ਇਸ ਚੀਜ਼ ਦੀ ਥੋੜ ਹੋਣੀ ਹੈ, ਅਸੀਂ ਪਹਿਲੇ ਮੰਗਵਾ ਲਈਏ। ਜੀ ਇਹਦੇ ਵਿੱਚ ਬਿਲਕੁਲ ਅਗਰ ਜਿਹੜੇ ਡਿਪਾਰਟਮੈਂਟ ਨੇ ਗਵਰਨਮੈਂਟ ਦੇ ਉਹ ਵਰਕਿੰਗ ਕਰਨ, ਉਹਨਾਂ ਕੋਲ ਕੈਲਕੂਲੇਸ਼ਨ ਹੋਵੇ ਤੇ ਇਹਦੇ ਤੇ ਸਾਰਾ ਕੰਮ ਹੋ ਸਕਦਾ। ਤਾਜਰ ਬੇਸਿਕਲੀ ਅਸੀਂ ਇੰਪੋਰਟਰ ਐਕਸਪੋਰਟਰ ਜਿਹੜੇ ਆ, ਅਸੀਂ ਤਾਂ ਰਸਤੇ ਲੱਭਦੇ ਰਹਿੰਦੇ ਕਿ ਗਵਰਨਮੈਂਟ ਸਾਨੂੰ ਦੱਸੇ ਕਿ ਇਹ ਚੀਜ਼ ਦੀ ਸ਼ਾਰਟੇਜ, ਉਹ ਜਿਹੜੀ ਇਹ ਕਾਊਂਟਿੰਗ ਕਰਨੀ ਹੈ ਇਹ ਸਾਡਾ ਕੰਮ ਨਹੀਂ, ਇਹ ਡਿਪਾਰਟਮੈਂਟ ਮਹਿਕਮਿਆਂ ਦਾ ਕੰਮ ਹੈ। ਮਹਿਕਮੇ ਉਹਦੇ ਵਿੱਚ ਅਗਰ ਵਰਕਿੰਗ ਕਰ ਲੈਂਦੇ ਨੇ ਕਿ ਫਲਾਣੀ ਜਗ੍ਹਾ 'ਤੇ ਸਾਡੇ ਇਹ ਫਸਲ ਸ਼ਾਰਟ ਹੈ। ਅੱਜ ਵੀ ਤੁਸੀਂ ਸੇਬ ਦੀ ਗੱਲ ਹੈ, ਸੇਬ ਦੇ ਉੱਤੇ ਅਗਰ ਗਵਰਨਮੈਂਟ ਵੇਖੋ ਨਾ, ਮਸਲਾ ਇਹ ਆਉਂਦਾ ਕਿ ਸਟੇਕ ਹੋਲਡਰ ਨਾਲ ਹਕੂਮਤ ਬੈਠਣਾ ਹੀ ਨਹੀਂ ਚਾਹੁੰਦੀ, ਮਸਾਇਲ ਹੀ ਇੱਥੋਂ ਸ਼ੁਰੂ ਹੁੰਦੇ ਨੇ। ਤੇ ਜਿੰਨੀ ਦੇਰ ਤੱਕ ਸਟੇਕ ਹੋਲਡਰ ਨੂੰ ਆਪਣੇ ਮਾਮਲਾਤ ਦੇ ਵਿੱਚ ਕੰਸੀਡਰ ਗਵਰਨਮੈਂਟ ਨਹੀਂ ਕਰਦੀ ਤੇ ਇਹ ਮਸਲੇ ਮਸਾਇਲ ਇਸੇ ਤਰ੍ਹਾਂ ਹੀ ਰਹਿਣੇ ਨੇ। ਸੇਬ ਦੇ ਵਾਲੇ ਨਾਲ 12 ਜਾਂ 15 ਕੰਟੇਨਰ ਇਰਾਨ ਤੋਂ ਅਸੀਂ ਇੰਪੋਰਟ ਕੀਤੇ ਨੇ ਤੇ ਇਹਦੇ ਵਿੱਚ ਸਟੇਕ ਹੋਲਡਰ ਅਗਰ ਨਾਲ ਬੈਠਣ ਤੇ ਸਾਨੂੰ ਕੋਈ 1-2 ਹੋਰ ਰਸਤੇ ਦੇ ਦੇਣ ਮੁਲਕਾਂ ਤੋਂ, ਤੇ ਇਹ ਸੇਬ ਦਾ ਅਗਰ ਰੇਟ 500 ਹੋਏ ਤੇ ਉਹ ਹੀ ਤੁਹਾਨੂੰ 150 ਰੁਪਏ 200 ਰੁਪਏ ਕੇਜੀ ਮਿਲੇਗਾ। ਕਿਉਂਕਿ ਜਿਹੜੇ ਇੰਟਰਨੈਸ਼ਨਲ ਮਾਮਲਾਤ ਨੇ ਉਹਦੇ ਨਾਲ ਤੇ ਚੱਲਣਾ ਸਾਡੇ ਮੁਲਕ ਦੀ ਮਜਬੂਰੀ ਹੈ, ਸਾਡੀ ਮਜਬੂਰੀ ਹੈ। ਤੁਰਖਮ ਅਫਗਾਨਿਸਤਾਨ ਦਾ ਬਾਰਡਰ ਬੰਦ ਹੋਇਆ, ਉਹਦੀ ਵਜ੍ਹਾ ਤੋਂ ਮਸਾਇਲ ਬਹੁਤ ਜ਼ਿਆਦਾ ਨੇ। ਆਲੂ ਦੇ ਵਾਲੇ ਨਾਲ ਸਾਡਾ ਜਿਹੜਾ ਕਿਸਾਨ ਹੈ ਇਸ ਦਫਾ ਉਹ ਬੜੇ ਲਾਸ ਦੇ ਵਿੱਚ ਹੈ, ਕਿਉਂਕਿ 18 ਰੁਪਏ ਕਈ ਕਿਸਾਨਾਂ ਨੇ ਆਪਣਾ ਆਲੂ ਜਿਹੜਾ ਜ਼ਮੀਨ ਦੇ ਵਿੱਚ ਹੀ ਹਲ ਚਲਾ ਕੇ ਵਾਹ ਛੱਡਿਆ ਉਹਨਾਂ ਨੇ। ਸਰ ਉਹਦੇ ਇਹੋ ਹੀ ਨਾ ਕਿ ਡਿਪਾਰਟਮੈਂਟ ਜਿਹੜੇ ਆ ਅਗਰ ਪ੍ਰੋਪਰ ਆਪਣੀ ਉਹ ਡਿਊਟੀ ਕਰਨ, ਸਟੇਕ ਹੋਲਡਰ ਨੂੰ ਨਾਲ ਬਿਠਾਉਣ, ਕਿਸਾਨ ਨੂੰ ਨਾਲ ਬਿਠਾਉਣ ਤੇ ਇਹਦੇ ਵਿੱਚ ਬਿਹਤਰ ਪਲਾਨਿੰਗ ਵੀ ਹੋ ਸਕਦੀ ਹੈ, ਬਿਹਤਰ ਹੱਲ ਵੀ ਨਿਕਲ ਸਕਦਾ। ਮਸਾਇਲ ਹੀ ਇੱਥੇ ਰੇਟ ਲਿਸਟ ਦੇ ਹਵਾਲੇ ਨਾਲ ਗੱਲ ਕਰ ਲਈਏ ਤਾਂ ਬਿਲਕੁਲ ਰੇਟ ਲਿਸਟ ਤੇ ਵੀ ਮਸਾਇਲ ਨੇ। ਮੈਂ ਤੁਹਾਨੂੰ ਅਰਜ਼ ਕੀਤੀ ਕਿ ਇਹ ਰੇਟ ਜਿਹੜਾ ਅੱਜ ਰੇਟ ਲਿਸਟ ਦਾ ਰੇਟ ਹੈ 20 ਰੁਪਏ ਜਾਂ 60 ਰੁਪਏ, ਤੇ ਜਨਾਬ ਮੰਨਣ ਨੂੰ ਤਿਆਰ ਨਹੀਂ। ਇਹਦਾ ਮਤਲਬ ਕਿ ਮੈਂ ਨਹੀਂ, ਪੂਰੀ ਕੌਮ ਮੰਨਣ ਨੂੰ ਤਿਆਰ ਨਹੀਂ ਹੈ, ਕਿਉਂਕਿ ਜਦੋਂ ਆਮ ਖਰੀਦਦਾਰ ਜਿਹੜਾ ਰੇਹੜੀ ਤੇ ਜਾਂਦਾ ਜਾਂ ਦੁਕਾਨ ਤੇ ਜਾਂਦਾ ਨਾ ਤੇ ਆ ਰੇਟ ਲਿਸਟ ਉਹਨੇ ਉਹ ਕੋਨੇ 'ਚ ਲਾਈ ਹੁੰਦੀ ਉਹਨਾਂ ਨੇ ਤੇ ਦਿਖਾਉਣ ਵਾਸਤੇ ਕਿ ਪੀਰਾ ਵਾਲਾ ਆ ਜਾਵੇ, ਬਾਕੀ ਉਹਨੇ ਆਪਣੇ ਰੇਟ ਤੇ ਦੇਣੀ ਹੈ ਜਿਹੜਾ ਕਿ ਉਹ ਰੇਟ ਲਿਸਟ ਤੋਂ ਡਬਲ ਹੁੰਦਾ ਹੈ। ਸਾਰੇ ਇਹੋ ਹੀ ਮਾਮਲਾਤ ਇਹ ਹੀ ਨੇ ਨਾ ਕਿ ਉੱਥੇ ਮਸ਼ਾਵਰਤ ਨਹੀਂ ਹੈ, ਸਟੇਕ ਹੋਲਡਰ ਨਾਲ ਮਸ਼ਾਵਰਤ ਨਹੀਂ ਕਿ ਰੇਟ ਇੱਕ ਪ੍ਰੋਡਕਟ ਵਿਕ ਰਹੀ ਹੈ ਸਵੇਰ 6 ਵਜੇ ਫਜਰ ਦੀ ਅਜ਼ਾਨ ਤੋਂ ਬਾਅਦ, ਤੇ ਉਹਦਾ ਰੇਟ ਜਿਹੜਾ ਇੱਕ ਦਿਨ ਪਹਿਲਾਂ ਕੱਢਿਆ ਜਾ ਰਿਹਾ ਤੇ ਉਹਦਾ ਫਾਇਦਾ ਜਾਂ ਨੁਕਸਾਨ ਹੈ। ਅਗਰ ਇਹਦੇ ਵਿੱਚ ਹੀ ਮਸ਼ਾਵਰਤ ਪਾਈ ਜਾਏ ਸਟੇਕ ਹੋਲਡਰਾਂ ਦੀ ਔਰ ਇਹਦੇ ਉੱਤੇ ਬੜਾ ਅੱਛਾ ਇੱਕ ਸਿਸਟਮ ਬਣ ਸਕਦਾ ਹੈ ਕਿ ਚੀਜ਼ ਜਿਹੜੀ ਮੰਡੀ ਦੇ ਵਿੱਚ
ਉਹਦੇ ਉੱਪਰ ਤੁਸੀਂ ਮੁਨਾਫਾ ਜਿਹੜਾ ਦੁਕਾਨਦਾਰ ਹੈ ਉਹਦਾ 10% 20% ਉਹ ਤੁਸੀਂ ਉਹਦੇ ਉੱਤੇ ਉਹਦਾ ਦਿਓ। ਫਿਰ ਜਿਹੜੀ ਚੀਜ਼ ਜਿਹੜੀ ਫਸਲ ਜਾਂ ਪ੍ਰੋਡਕਟ ਰਾਤ ਸੇਲ ਹੋ ਰਹੀ ਹੈ ਤੇ ਉਹਦਾ ਇਹ ਨਾ ਹੋਵੇ ਕਿ ਇੱਕ ਦਿਨ ਪਹਿਲੋਂ ਰੇਟ ਲਿਸਟ ਤੇ ਰੇਟ ਆ ਜੇ, ਉਸ ਤੋਂ ਬਾਅਦ ਉਹਦੇ ਤੇ ਰੇਟ ਆਵੇ। ਸਹੀ ਇਹ ਮਸਾਇਲ ਜਿਹੜੇ ਨੇ ਅਗਰ ਗਵਰਨਮੈਂਟ ਸਟੇਕ ਹੋਲਡਰਾਂ ਦੇ ਨਾਲ ਬੈਠ ਕੇ ਮਾਮਲਾਤ ਨੂੰ ਅੱਗੇ ਲੈ ਕੇ ਚੱਲਦੇ, ਔਰ ਸੀਐਮ ਸਾਹਿਬਾ ਕੰਮ ਕਰ ਰਹੀਆਂ, ਅਸੀਂ ਐਪਰੀਸ਼ੀਏਟ ਵੀ ਕਰਨੇ ਆ, ਲੇਕਿਨ ਇਹਦੇ ਵਿੱਚ ਮਜ਼ੀਦ ਬਿਹਤਰੀ ਆ ਸਕਦੀ। ਸਹੀ। ਅੱਛਾ ਹਾਫਿਜ਼ ਆਰਫ ਸਾਹਿਬ, ਇਹ ਦੱਸੋ ਕਿ ਦੇਖੋ ਤੁਸੀਂ ਉਹ ਕਰਿਆਨਾ ਮਰਚੈਂਟ ਐਸੋਸੀਏਸ਼ਨ ਦੀ ਨੁਮਾਇੰਦਗੀ ਕਰ ਰਹੇ ਹੋ, ਔਰ ਆਮ ਆਦਮੀ ਜਿਹੜਾ ਹੈ ਉਹਦਾ ਸਭ ਤੋਂ ਜ਼ਿਆਦਾ ਜਿਹੜਾ ਵਾਹ ਪੈਂਦਾ ਹੈ ਨਾ, ਉਹ ਗਲੀ ਮਹੱਲੇ ਦੀ ਹੱਟੀ ਤੇ ਪੈਂਦਾ ਹੈ। ਕੋਈ ਕਿਲੋ ਆਟਾ ਲੈਣ ਗਿਆ ਗਰੀਬ ਆਦਮੀ, ਕੋਈ ਅੱਧਾ ਕਿਲੋ ਘਿਓ ਲੈਣ ਗਿਆ, ਕੋਈ ਅੱਧਾ ਕਿਲੋ ਚੀਨੀ ਲੈਣ ਗਿਆ। ਇੱਕ ਤੇ ਦੱਸੋ ਕਿ ਇਸ ਦਫਾ ਜਿਹੜੀ ਵੱਡੀ ਕੰਪਨੀਆਂ ਨੇ ਐਲਾਨ ਕੀਤਾ ਹੈ ਘਿਓ ਵਾਲੀਆਂ ਨੇ ਕਿ ਅਸੀਂ ਕੀਮਤ ਘਟਾਈਏ, ਉਹ ਕੀ ਹਾਲਾਤ ਨੇ? ਔਰ ਦੂਸਰਾ, ਕਿਆ ਤੁਹਾਡੇ ਵਾਲੀ ਚੀਜ਼ਾਂ ਜਿਹੜੀਆਂ ਹੈ ਨੇ ਜਿਨ੍ਹਾਂ ਦੀ ਕੀਮਤ ਹੁਕੂਮਤ ਹੀ ਮੁਕਰਰ ਕਰਦੀ ਹੈ, ਜਿਹੜੀ 13 ਜਾਂ 16 ਅਸ਼ਿਆ ਨੇ ਜਿਹੜੀ ਰੇਟਸ ਡੀਸੀ ਜਾਰੀ ਕਰਦਾ ਹੈ, क्या वो रेट्स भी उसी तरह दी है जिस तरह की मंडी की रेट लिस्ट? बिस्मिल्लाहिर्रहमानिर्रहीम, बिल्कुल ऐसा ही है कि सब तो पहला अहमद कादर साहब ने जी गल हाईलाइट की ना, जी साल हर साल तो खराबी का बायस सी, तो वो मैं समझना कि गौरमेंट के अपने इदारे है सन, वो अज वाजे हुई कि मिलां तो इस तो पहला भी यही चाहदियां सन कि सबसिडी तो बगैर दिओ, ओपन मार्केट दिओ, महंगा अगर गंदम महंगी होगी तो आटा महंगा हो जाएगा, गंदम सस्ती हो जाएगी तो आटा भी सस्ता हो जाएगा। हमेशा इस तरह ही होंदा सी, पूरी दुनिया इस तरह ही होंदा है। तो वो भी गौरमेंट के इदारे ही गुनाहगार सन, अज भी इस तरह ही। अगर सब्जी मंडी की फ्रूट मंडी की तुसी रेट लिस्ट वेख लेती जाए, तुसी कह के कोने ते लगाई जाती है क्योंकि फेक रेट लिस्ट है। अगर आवाम को रेटा तो नहीं मिलता तो इसका मतलब कि साल हर साल तो नहीं मिल रहा, तो क्यों नहीं मिल रहा? किसी ने अज तक ये कोशिश ही नहीं की ठीक करने की कि रात को वो ऑक्शन हो रही है तो सुबह तुसी रेट दिते जा रहे हैं, वो कोई भी अफसर नहीं होंदा। रेट लिस्ट उही होंदी है जी दोबारा साइन करके एक फोटो कापी दी जाती है, और रेट लिस्ट 30 रुपए की है। 30 रुपए की रेट लिस्ट हर रोज़ सब्जी फ्रूट वाले और अंडे की सूरत च उन्होंने लैने पैंदे ने। उस तो बाद अगर वो नहीं लैंदा तो वो जोड़ा ना जुर्माना कर दिता जाता है कि स्टैंप वाली रेट लिस्ट लाजमी होनी है। हालांकि कानून है वे कि तुसी नोटिफाई रेट खास लेट लिख के लगा दिओ या किसी चार्ट ते लिख के लगा लिओ, लेकिन तुहाडे मजिस्ट्रेट इन्हां ठेकेदारां दी वजह नाल उन चीज़ नूं नहीं मनदे। ਉਹ ਹਾਫਿਜ਼ ਸਾਹਿਬ 30 ਰੁਪਏ ਕਹਿੰਦੇ ਪਏ, ਉਹ 30 ਰੁਪਏ ਸਰਕਾਰੀ ਕੀਮਤ ਹੈ, ਵੈਸੇ ਮੇਰੇ ਖਿਆਲ 50 ਰੁਪਏ ਦੀ ਜਿਹੜੀ ਉਹ ਠੇਕੇਦਾਰ ਹੁੰਦਾ ਨਾ ਰੇਟ ਲਿਸਟ ਵਾਲਾ 50 ਰੁਪਏ ਦਿੰਦਾ ਹੈ ਸ਼ਾਰਟ ਹੋਵੇ 100 जी बिल्कुल वो चीज़ होगी। दूसरा जिहड़ा किहा सी तुसीं कि मिल्लां इन्हां ने वड्डियां कंपनियां ने रेट घट कीते ने कि नहीं कीते, वो नहीं हो सके कि वो कीमतां ना, क्योंकि 500 ते 92 रुपए तक एक घी आयल की कीमत है जिहड़ा तुसीं दर्जा वालों काउंट कर सकते हो। वो 580 रुपए सी, फिर उस तो बाद वो 590 होया, फिर एक बड़ा कट लगा के ते रमज़ान ऑफर लिखा गया सरकारी तौर पर दिखाने लई, जां सरकार नूं दी डिमांड यही सी कि तुसीं रेट घट करो। ऐसा नहीं होया, ना दर्जा अव्वल दोम सोम कुछ भी नहीं होया। ओपन मार्केट जिस तरह चल रही है उस तरह ही रूटीन चल रही है। हुण मैं एक चीज़ होर इत्थे ऐड करना चाहता सी अपने तहफ़्फ़ुज़ लई कि मैं अज उन्होंने कहा सी कि अज वेड़ा प्रोग्राम रिजवान आसफ नाल मेरा प्रोग्राम है तो मैं जा रहा तो वो स्पैशली मेरी एसोसीएशन ने कहा सी कि किसी किस्म की कोई गल हकीकत पसंद होवे तो भावें गौरमेंट के खिलाफ हो नहीं करनी। सिर्फ उस प्रोग्राम च कहना है कि कमाल कर दिता जी गौरमेंट ने, कमाल महंगाई कंट्रोल कर दी गई। हालांकि मैंने यह हदायत की गई सी कि यही कहना है, ठीक है। ये किसी जगह पर भी गौरमेंट का किरदार कोई नहीं है, ना सेब च, ना घी आयल च, ना आटे च, ना दालां च। ये ओपन मार्केट है पूरी दुनिया च। बदकिस्मती तो है कि तुहाडा जरी मुल्क है तो 80-90% तुसीं दालां बाहरों मंगवाते हो। बाहर की आलमी दुनिया च जो कीमतां है ना तुहानूं वो कबूल करने पैंदी है, वो कबूल करने पैंदी है। कोई ऐसा किरदार नहीं है कि किसी अगर दालों के रेट अजनास घट होया तो गौरमेंट यह कह रही है कि असीं रेट घट कीते ने। किहड़ा फार्मूला सी ਜਾਂ कोई फार्मूला दिखा देना, कोई बंदा ऐसा कहे कि यह फार्मूला इस्तेमाल किया तो महंगाई कंट्रोल कर ली गई है। कोई महंगाई कंट्रोल नहीं हुई, महंगाई और रूटीन नाल हो रही है। वैसे बाइंग पावर लोगों की खत्म हो गई, जिहदी वजह नाल अज केला सेब की जिहदी तुसीं गल कर रहे हो वो आम लोगों लई वो लग्जरी आइटम है। वो कतई इस चीज़ को पुछदा भी नहीं कि अमरूद 300 रुपए किलो नहीं लै सकता, 500 रुपए किलो सेब नहीं खा सकता, कि 1 किलो सेब उहदे घर नहीं पूरे हो सकते। तो घी आयल दी कीमतां दी मैं गल कर लवां तो घी आयल दी कीमतां जिहड़ियां ओपन मार्केट 'च है ना उस तरह ही चल रही हैं। दालां जिस तरह चल रही सन उस तरह ही चल रही हैं। यानी कि
ਗੱਲ ਉਹੀ ਹੈ ਕਿ ਚੀਜ਼ਾਂ ਜਿਹੜੀਆਂ ਹੈ ਨੇ ਆਪਣੀ ਸਪੀਡ ਆਪਣੀ ਪੇਸ ਦੇ ਮੁਤਾਬਕ ਨੇ। ਹਾਂ ਸਾਡੀ ਹੁਕੂਮਤ ਨੂੰ ਇਹ ਸ਼ਾਬਾਸ਼ ਜ਼ਰੂਰ ਜਾਂਦੀ ਹੈ ਕਿ ਉਹ ਐਸਾ ਮਾਹੌਲ ਬਣਾ ਦਿੰਦੀ ਹੈ ਕਿ ਜਿੱਦਾਂ ਨਾ ਉਹ ਬੱਲੇ ਬੱਲੇ ਕਿਆ ਕੀਮਤਾਂ ਘਟਾਤੀਆਂ ਤੇ ਕੀ ਹੋ ਗਿਆ।